4 ਜ਼ਾਬਤਾ ਦੀ ਜਦੋਂ ਮੁਲਕ ਤਕਸੀਮ ਹੋ ਗਈ, तो सानू ये भी नहीं सी पता कि जिहड़ी मैं ਜ਼ਬਾਨ बोल रहा ਇਹਦਾ ਨਾਂ ਪੰਜਾਬੀ है। जे मेरे प्यो ਨੂੰ ਪੁੱਛਿਆ ਜਾਂਦਾ ਵੀ ਬਾਪੂ ਤੂੰ ਕਿਹੜੀ ਬੋਲੀ ਬੋਲਦਾ, ਤੇ ਉਹਨੇ ਕਹਿਣਾ ਮੈਂ ਜਿਹੜੀ ਬੋਲਦਾ ਇਹੋ ਹੀ ਬੋਲਦਾ ਪਿਆ। ਯਾਨੀ ਮਾਦਰੀ ਜ਼ਬਾਨ ਜਿਹੜੀ ਹੁੰਦੀ ਹੈ ਉਹ ਬੋਲਣ ਲੱਗਿਆਂ ਸਿੱਖਣ ਲੱਗਿਆਂ ਪਤਾ ਵੀ ਨਹੀਂ ਹੁੰਦਾ, ਤੇ ਤੁਸੀਂ ਉਹਨੂੰ ਹਰ ਗੱਲਬਾਤ ਆਪਣੇ ਤਰੀਕੇ ਨਾਲ ਕਹਿ ਲੈਂਦੇ ਹੋ। ਮਾਦਰੀ ਜ਼ਬਾਨ ਤੇ ਮਾਦਰੀ ਈਡੀਅਮ ਮੁਹਾਵਰਾ, ਜਦੋਂ ਅਸੀਂ ਸ਼ਾਮ ਨੂੰ ਪਿੰਡੋਂ ਉੱਠੇ, ਮੈਨੂੰ ਨਹੀਂ ਪਤਾ ਕਿਉਂ ਉੱਠੇ ਹੋਣਗੇ, ਮੈਂ ਤਾਂ 4 ਸਾਲ ਦਾ ਉਸ ਵੇਲੇ, ਪੌਣੇ 4 ਸਾਲ ਦਾ, ਹਨੇਰੇ 'ਚ ਹੀ ਉੱਠਣਾ ਸੀ। ਪਿੰਡ ਵਾਲਿਆਂ ਨੂੰ ਪਤਾ ਵੀ ਨਹੀਂ ਲੱਗੇ ਵੀ ਚੱਲੇ ਨੇ ਤੇ ਕਿਉਂ ਚੱਲੇ ਨੇ, ਤੇ ਮੈਨੂੰ ਨਵਾਂ ਝੱਗਾ ਪੰਜਾਬੀ 'ਚ ਪਵਾਇਆ। ਮੈਂ ਖੁਸ਼ ਹੋ ਗਿਆ। ਖੁਸ਼ ਹੋ ਕੇ ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਜੋ ਮੈਂ ਵਰਡ ਕਹਿ ਰਿਹਾ ਇਹ ਸਿੱਖਾਂ ਦੇ ਨੇ ਕਿ ਹਿੰਦੂਆਂ ਦੇ ਨੇ ਕਿ ਮੁਸਲਮਾਨਾਂ ਦੇ। ਅਲੀ ਅਸੀਂ ਮੇਲੇ ਚੱਲੇ ਆ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਹ ਮੁਸਲਿਮ ਸਲੋਗਨ ਹੈ ਜਾਂ ਅਲੀ ਦਾ। ਯਾਨੀ ਸਾਡੇ ਉਸ ਵੇਲੇ ਸੱਭਿਆਚਾਰ ਵਿੱਚ, ਕਲਚਰ ਦੇ ਵਿੱਚ ਇੰਨਾ ਸਾਰਾ ਕੋਈ ਰਿਚ, ਇਹ ਹੈ ਸਾਡੀ ਮਾਂ ਬੋਲੀ, ਸਾਡੀ ਧਰਤੀ ਦੀ ਬੋਲੀ। ਉਹਦੇ ਵਿੱਚ ਸੰਸਕ੍ਰਿਤ ਕਿੱਥੇ ਆ ਗਈ, ਫਾਰਸੀ ਕਿੱਥੇ ਆ ਗਈ, ਕਦੋਂ ਆ ਗਈ, ਕਿਵੇਂ ਆ ਗਈ, ਉਹ ਨਹੀਂ ਹੁੰਦੀ। ਜਦੋਂ ਤੁਸੀਂ ਇੱਥੇ ਸਾਰੇ ਕਲਾਮ ਬੁੱਲੇ ਸ਼ਾਹ ਦੇ ਬੋਲੇ ਗਏ, ਬਾਬਾ ਫਰੀਦ ਜੀ ਦੇ ਬੋਲੇ ਗਏ, ਅਮਰਤ ਪ੍ਰੀਤਮ ਦੇ ਬੋਲੇ ਗਏ, ਉਹ ਕਿਸੇ ਨੇ ਤਾਂ ਲਿਖੇ ਨੇ ਨਾ, ਤੇ ਉਹਦਾ ਰਸਮੁਲ ਖਤ ਕਿਹੜਾ ਸੀ? ਰਸਮੁਲ ਖਤ ਉਹੀ ਸੀ ਜਿਹਦੀ ਤੁਸੀਂ ਡਿਮਾਂਡ ਕਰ ਰਹੇ ਹੋ, ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਤੇ ਜੋ ਸਾਰਾ ਕੁਝ ਉਹ 'ਚ ਲਿਖਿਆ ਜਾ ਸਕਦਾ ਹੈ, ਤੇ ਫਿਰ ਕੀ ਗੱਲ ਹੈ ਜਿਹੜੀ ਤੁਸੀਂ ਇਸ ਰਸਮੁਲ ਖਤ 'ਚ ਲਿਖ ਨਹੀਂ ਸਕਦੇ? ਕੋਈ ਗੱਲ ਅੱਖਰ ਹੈ ਇਹੋ ਜਿਹਾ, ਕੋਈ ਗੱਲ ਹੈ ਇਹੋ ਜਿਹੀ, ਕੋਈ ਜਜ਼ਬਾਤ ਇਹੋ ਜਿਹੇ ਹਨ ਕਿ ਜਿਹੜੇ ਬਾਬਾ ਫਰੀਦ ਨੇ ਪੰਜਾਬੀ 'ਚ ਲਿਖੇ ਹੋਣ, ਜਿਹੜੇ ਬੁੱਲੇ ਸ਼ਾਹ ਨੇ, ਸ਼ਾਹ ਹੁਸੈਨ ਨੇ ਲਿਖੇ ਹੋਣ, ਔਰ ਉਹਨੂੰ ਅਸੀਂ ਜੇ ਪੰਜਾਬੀ ਨਹੀਂ ਮੰਨਦੇ, ਉਹ ਪੰਜਾਬੀ ਲਿਖ ਰਹੇ ਨੇ, ਦੈਟ ਮੀਨਸ ਕਿ ਜਿਹੜੀ ਪੰਜਾਬੀ ਹੈ ਉਹ ਤਾਂ ਸਾਡੇ ਇਸ ਰਸਮੁਲ ਖਤ ਦਾ ਪਾਰਟ ਹੈ, ਹਿੱਸਾ ਹੈ। ਅਤੇ ਜਿਹੜੇ ਸਾਨੂੰ ਕਹਿੰਦੇ ਨੇ ਕਿ ਅਜੇ ਸਾਨੂੰ ਦੱਸੋ ਕੋਰਸ ਕੀ ਹੋਏਗਾ, ਕੋਰਸ ਕੀ ਹੋਣਾ? ਕੋਰਸ ਤਾਂ ਉਹੀ ਹੋਣਾ ਹੈ ਜਿਹੜਾ ਅੰਗਰੇਜ਼ੀ ਵਾਲੇ ਪੜ੍ਹਾਉਂਦੇ ਨੇ, ਕੋਰਸ ਉਹੀ ਜਿਹੜਾ ਉਰਦੂ ਵਾਲੇ ਪੜ੍ਹਾਉਂਦੇ ਨੇ, ਸਿਰਫ ਉਹਨੂੰ ਤੁਸੀਂ ਬੋਲਣਾ ਪੰਜਾਬੀ ਵਿੱਚ ਹੈ। ਮੁਹੰਮਦ ਸਕੂਲ ਜਾ ਰਹਾ ਹੈ, ਅਤੇ ਹੁਣ ਕੀ ਲਿਖਣਾ? ਮੁਹੰਮਦ ਸਕੂਲ ਜਾ ਰਿਹਾ। ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ 'ਚ ਇਹੋ ਕੁਝ ਸਿਖਾਉਣਾ ਹੁੰਦਾ ਨਾ ਕਿ ਮੁਲਕ ਦੀ ਦਾਰੋ ਖਿਲਾਫਾ ਕੌਣ ਸੀ ਹੈ, ਜਾਂ ਮੁਲਕ ਦੀ ਰਾਜਧਾਨੀ ਕਿਹੜੀ ਹੈ, ਹੋਰ ਸਿਲੇਬਸ ਕੀ ਹੋਣਾ। ਸੋ ਜਦੋਂ ਮੈਂ ਇਹ ਸੋਸ਼ਲ ਮੀਡੀਆ 'ਤੇ ਕਹਿਣਾ ਕਿ ਇੱਥੇ ਕੋਰਸਿਸ ਬਣਨੇ ਚਾਹੀਦੇ ਨੇ, ਇਹ ਹੋਣਾ ਚਾਹੀਦਾ, ਯਾਰ ਕੋਰਸ ਤਾਂ ਉਹੀ ਹੋਣੇ ਨੇ, ਮੈਟਰ ਉਹੀ ਹੋਣਾ ਹੈ ਜਿਹੜਾ ਉਰਦੂ 'ਚ ਪੜ੍ਹਾਇਆ ਜਾ ਰਿਹਾ, ਉਰਦੂ ਤਰੀਕੇ ਨਾਲ ਪੜ੍ਹਾਇਆ ਜਾ ਰਿਹਾ। ਅਤੇ ਉਰਦੂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਬੇਸਿਕਲੀ ਹਿੰਦੁਸਤਾਨੀ, ਰਿਟਨ ਇਨ ਪਰਸ਼ੀਅਨ, ਫਾਰਸੀ, ਅਰਬੀ ਸਕ੍ਰਿਪਟ ਹੈ। ਤੁਹਾਨੂੰ ਅਜੇ ਹਿੰਦੁਸਤਾਨ ਨਾਲੋਂ ਇੱਕ ਐਡਵਾਂਟੇਜ ਹੈ। ਉਹ ਐਡਵਾਂਟੇਜ ਇਹ ਹੈ ਕਿ ਤੁਹਾਡੇ ਸਾਰੇ ਮੁਲਕ 'ਚ ਜਿਹੜਾ ਰਸਮੁਲ ਖਤ ਤੁਸੀਂ ਪੰਜਾਬੀ ਲਿਖਣੀ ਚਾਹੁੰਦੇ ਹੋ, ਸਾਰੇ ਮੁਲਕ 'ਚ ਸਭ ਨੂੰ ਆਉਂਦਾ ਲਿਖਣਾ, ਸਭ ਨੂੰ ਆਉਂਦਾ। ਤੁਸੀਂ ਸਿੰਧੀ ਵੀ ਪੜ੍ਹ ਸਕਦੇ ਹੋ, ਤੁਸੀਂ ਬਲੋਚੀ ਵੀ ਪੜ੍ਹ ਸਕਦੇ ਹੋ, ਤੁਸੀਂ ਪਸ਼ਤੋ ਵੀ ਪੜ੍ਹ ਸਕਦੇ ਹੋ। ਯਾਨੀ ਇਹ ਰਸਮੁਲ ਖਤ ਜੋ ਤੁਹਾਡੇ ਕੋਲ ਹੈ, ਜੇ ਉਹਦੇ 'ਚ ਪਸ਼ਤੋ ਲਿਖੀ ਜਾ ਸਕਦੀ ਹੈ, ਜੇ ਉਹਦੇ ਵਿੱਚ ਸਿੰਧੀ ਲਿਖੀ ਜਾ ਸਕਦੀ ਹੈ, ਜਿਹਦੇ 'ਚ ਬਹੁਤ ਸਾਰੇ ਅੱਖਰ ਜਿਹੜੇ ਨੇ ਬੋਲ ਬਾਣੀ ਵਿੱਚ ਪੰਜਾਬੀ ਵਾਲੇ ਨੇ, ਅਤੇ ਫਿਰ ਜਿਹੜੀਆਂ ਅਸੀਂ ਗੱਲਾਂ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ, ਤੁਸੀਂ ਗੱਲਾਂ ਕਹਿ ਰਹੇ ਹੋ, ਉਹਦੇ 'ਚ ਕਿਉਂ ਨਹੀਂ ਲਿਖੀਆਂ ਜਾ ਸਕਦੀਆਂ? ਅਤੇ ਪਹਿਲੀ, ਦੂਜੀ, ਤੀਜੀ ਵਿੱਚ ਤੁਸੀਂ ਬੱਚਿਆਂ ਨੂੰ ਕਿਹੜੀ ਨੌਲੇਜ ਦੇਣੀ ਹੈ, ਕਿਹੜੀ ਇਨਫੋਰਮੇਸ਼ਨ ਸਿਖਾਉਣੀ ਹੈ? ਉਹਨੂੰ ਮੁਰਗੀ ਸਿਖਾਉਣੀ ਹੈ ਕਿ ਕੁਕੜੀ ਸਿਖਾਉਣੀ ਹੈ? ਪਹਿਲਾਂ ਉਹਨੇ ਘਰ 'ਚ ਕੁਕੜੀ ਸਿੱਖਣੀ ਹੈ, ਸਕੂਲੇ ਜਾ ਕੇ ਉਹਨੇ ਕਹਿਣਾ ਮੁਰਗੀ ਅੰਡਾ ਦਿੱਤੀ ਹੈ, ਘਰ 'ਚ ਉਹਨਾਂ ਨੇ ਕੁਕੜੀ ਨੇ ਆਂਡਾ ਦਿੱਤਾ, ਅਤੇ ਉਸੇ ਕੁਕੜੀ ਨੇ ਆਂਡਾ ਦਿੱਤਾ, ਉਹਨੂੰ ਤੁਸੀਂ ਕਾਫ ਨਾਲ ਲਿਖਣਾ, ਹੋਰ ਤਾਂ ਕੁਝ ਨਹੀਂ ਲਿਖਣਾ। ਹੁਣ ਮੈਂ ਕਹਿੰਦਾ, ਮਾਝੇ ਵਾਲੇ ਕਹਿਣਗੇ ਵੀ ਮੈਂ ਅੱਖ 'ਤੇ ਟੱਲੀ ਬੰਨੀ ਹੋਈ ਹੈ। ਹੁਣ ਅਸੀਂ ਟੱਲੀ ਕਹਿੰਦੇ ਹਾਂ ਕੱਪੜੇ ਨੂੰ, ਲੀਰ ਨੂੰ, ਟਾਕੀ ਨੂੰ, ਠੀਕ ਹੈ। ਉਹੀ ਉਹ ਮਰੀਜ਼ ਡਾਕਟਰ ਕੋਲ ਜਾਂਦਾ ਹੈ, ਡਾਕਟਰ ਕਹਿੰਦਾ ਜੀ ਮੈਂ ਹੱਥ 'ਤੇ ਟੱਲੀ ਬੰਨੀ ਸੀ, ਡਾਕਟਰ ਉਰਦੂ ਪੜ੍ਹਿਆ, ਉਹ ਟੱਲੀ ਕਿਹੜੀ ਸਮਝੇਗਾ? ਇਸ ਲਈ ਹਰ ਡਾਕਟਰ ਨੂੰ, ਹਰ ਇੰਜੀਨੀਅਰ ਨੂੰ, ਹਰ ਬੰਦੇ ਨੂੰ ਉੱਥੋਂ ਦੀ ਮਾਂ ਬੋਲੀ ਆਉਣੀ ਚਾਹੀਦੀ ਹੈ, ਕਿਉਂਕਿ ਉਸ ਡਾਕਟਰ ਨੇ, ਉਸ ਇੰਜੀਨੀਅਰ ਨੇ, ਉਸ ਫਿਲਾਸਫਰ ਨੇ, ਟੀਚਰ ਨੇ, ਉਹਨਾਂ ਨਾਲ ਲੋਕਾਂ ਨਾਲ ਗੱਲ ਕਰਨੀ ਹੈ।